ਜੁੜ ਚੁੱਕੇ ਨੇ ਹਰਜੋਤ ਸਿੰਘ ਜੀ। ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 27 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਕਮਲਜੀਤ ਸਿੰਘ ਦੌਲਤਪੁਰੀ ਅਮਨਟੀਕਾ, ਬੀਸਲਾ ਪਰਿਵਾਰ ਫਰੈਜ਼ਨੋ, ਗੁਰਸਾਹਿਬ ਸਿੰਘ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਵਿੱਚ ਜੋ ਨੈਚੁਰਲ ਡਿਜ਼ਾਸਟਰ ਦੇ ਵਿਕਟਮਸ ਹੈਗੇ ਆ, ਉਹ ਕਹਿੰਦੇ ਪਈ ਹੁਣ ਕੈਲੀਫੋਰਨੀਆ ਦੀਆਂ ਜਿਹੜੀਆਂ ਆਇਲ ਕੰਪਨੀਆਂ ਆ ਉਹਨਾਂ ਨੂੰ ਸੂ ਕਰ ਸਕਦੇ ਹੈਗੇ ਆ। ਆਇਲ ਤੇ ਗੈਸ ਕੰਪਨੀਆਂ ਲਾਇਬਲ ਹੋਣਗੀਆਂ ਡੈਮੇਜਸ ਜਿਹੜੇ ਕਲਾਈਮੇਟ ਚੇਂਜ ਕਰਕੇ ਜਿਹੜੇ ਇਹਨਾਂ ਦੇ ਨਾਲ ਜੋ ਕੌਜ਼ ਬਣੇ ਹੈਗੇ ਆ। ਇਹ ਜਿਹੜਾ ਪ੍ਰਪੋਜ਼ਲ ਆ ਕਹਿੰਦੇ ਭਈ ਜੋ ਆਇਲ ਇੰਡਸਟਰੀ ਆ ਉਸਨੇ ਜਾਣਬੁੱਝ ਕੇ ਲੋਕਾਂ ਨੂੰ ਡਿਸੀਵ ਕੀਤਾ ਆ ਤੇ ਉਹ ਤੋਂ ਬਾਅਦ ਜਿਹੜੇ ਆ ਅੱਗਾਂ ਜਿਹੜੀਆਂ ਜ਼ਿਆਦਾ ਤੇਜ਼ੀ ਦੇ ਨਾਲ ਵਧੀਆਂ ਹੈਗੀਆਂ ਤੇ ਬਿਲੀਅਨਸ ਆਫ ਡਾਲਰ ਦਾ ਜਿਹੜਾ ਨੁਕਸਾਨ ਆ ਉਹ ਕੈਲੀਫੋਰਨੀਆ ਦੇ ਵਿੱਚ ਹੋਇਆ ਹੈਗਾ। ਸਟੇਟ ਲਾ ਦੇ ਮੁਤਾਬਕ ਜਿਹੜੀਆਂ ਯੂਟਿਲਿਟੀ ਕੰਪਨੀਆਂ ਆ ਉਹ ਜਦੋਂ ਇਦਾਂ ਦਾ ਡੈਮੇਜ ਹੁੰਦਾ ਆ ਉਹਦੇ ਲਈ ਲਾਇਬਲ ਹੁੰਦੀਆਂ ਹੈਗੀਆਂ ਆ ਜੇ ਉਹਨਾਂ ਦੇ ਕੋਈ ਵੀ ਇਕਵਿਪਮੈਂਟ ਕਰਕੇ ਅੱਗ ਜਿਹੜੀ ਆ ਸਟਾਰਟ ਹੋਈ ਹੋਵੇ। ਤੇ ਕਹਿੰਦੇ ਵੀ ਗੈਸ ਤੇ ਆਇਲ ਕੰਪਨੀਆਂ ਨੂੰ ਵੀ ਸੇਮ ਰੂਲ ਲਾਗੂ ਹੁੰਦਾ ਹੈਗਾ। ਰੋਬਰਟ ਹੈਰਲ ਜੋ ਐਗਜ਼ੀਕਿਊਟਿਵ ਡਾਇਰੈਕਟਰ ਹੈਗੇ ਆ ਕੰਜ਼ਿਊਮਰ ਫੈਡਰੇਸ਼ਨ ਆਫ ਕੈਲੀਫੋਰਨੀਆ ਦੇ, ਕਹਿੰਦੇ ਵੀ ਜਿਹੜੀ ਮੈਸਿਵ ਕੰਟਰੀਬਿਊਸ਼ਨ ਆ ਅੱਗ ਲੱਗਣ ਦੀ ਉਹ ਇਹਨਾਂ ਕੰਪਨੀਆਂ ਦਾ ਹਿੱਸਾ ਹੈਗਾ। ਜੀ, ਇਸ ਮੈਜਰ ਨੂੰ ਕਹਿੰਦੇ ਵੀ ਕਾਫੀ ਵੱਡੀ ਬੈਕਲੈਸ਼ ਤੇ ਪੁਸ਼ਬੈਕ ਮਿਲੂਗੀ ਆਇਲ ਤੇ ਗੈਸ ਦੀਆਂ ਕੰਪਨੀਆਂ ਦੇ ਦੁਆਰਾ, ਜਿਨ੍ਹਾਂ ਨੂੰ ਬੀਤੇ ਸਮੇਂ ਦੇ ਵਿੱਚ ਕੈਲੀਫੋਰਨੀਆ 'ਚ ਹਾਰਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ। ਮੁਲਕ ਦੀ ਸਭ ਤੋਂ ਜ਼ਿਆਦਾ ਪਾਪੂਲੇਸ਼ਨ ਵਾਲੀ ਆਬਾਦੀ ਵਾਲੀ ਇਹ ਸੂਬਾ ਆ ਤੇ ਇਹਨਾਂ ਨੇ ਆਪਣੀਆਂ ਜਿਹੜੀਆਂ ਪਾਲਿਸੀਜ਼ ਆ ਕਲਾਈਮੇਟ ਚੇਂਜ ਨੂੰ ਐਡਰੈਸ ਕਰਨ ਦੇ ਲਈ ਉਸ ਵਿੱਚ ਤਬਦੀਲੀਆਂ ਲਿਆਂਦੀਆਂ ਆ, ਜਿਸ ਵਿੱਚ ਯੂਟਿਲਿਟੀ ਕੰਪਨੀ ਤੇ ਆਇਲ ਕੰਪਨੀ ਤੇ ਫੋਸਿਲ ਫਿਊਲ ਇੰਡਸਟਰੀ ਦੇ ਉੱਤੇ ਇਹ ਸ਼ਿਕੰਜਾ ਕੱਸ ਰਹੇ ਆ। ਬੀਤੇ ਸਮੇਂ 'ਚ ਯਾਦ ਹੋਣਾ ਜਦੋਂ ਤੇਲ ਦੀਆਂ ਕੀਮਤਾਂ ਵੱਧ ਰਹੀਆਂ ਸੀ ਤਾਂ ਗਵਰਨਰ ਨਿਊਸਮ ਹੁਣੀ ਡੈਮੋਕ੍ਰੇਟਸ ਆ, ਉਹਨਾਂ ਨੇ ਇੱਕ ਸਪੈਸ਼ਲ ਸੈਸ਼ਨ ਜਿਹੜਾ ਸੱਦਿਆ ਸੀ ਜਿਸ ਵਿੱਚ ਉਹ ਕਹਿੰਦੇ ਸੀ ਵੀ ਇਹਨਾਂ ਦੇ ਉੱਤੇ ਰੋਕ ਲਾਈ ਜਾਵੇ ਜਾਂ ਇਹਨਾਂ ਨੂੰ ਪੈਨਲਟੀਜ਼ ਪਾਈਆਂ ਜਾਣ ਵੀ ਇਹ ਇੰਨੇ ਤੋਂ ਵੱਧ ਜਿਹੜਾ ਆ ਉਹ ਤੇਲ ਦੀਆਂ ਕੀਮਤਾਂ ਨੂੰ ਨਹੀਂ ਵਧਾ ਸਕਦੇ ਹੈਗੇ। ਇਹ ਇੱਕ ਨਵੇਂ ਤਰ੍ਹਾਂ ਦੀ ਆਪਣੇ ਪੱਧਰ ਦੇ ਵਿੱਚ ਆਪਣੇ ਤਰ੍ਹਾਂ ਦੀ ਜਿਹੜੀ ਨਵੇਕਲੀ ਚੀਜ਼ ਹੋਊਗੀ ਵੀ ਸਿੱਧਾ ਫੋਸਿਲ ਫਿਊਲ ਇੰਡਸਟਰੀ ਨੂੰ ਕਲਾਈਮੇਟ ਚੇਂਜ ਦੇ ਲਈ ਜਵਾਬਦੇਹ ਬਣਾ ਕੇ ਲੋਕਾਂ ਨੂੰ ਉਹ ਜਿਹੜੇ ਵਿਕਟਮ ਹੋ ਰਹੇ ਆ ਨੈਚੁਰਲ ਡਿਜ਼ਾਸਟਰ ਦੇ ਆਮੋ ਸਾਹਮਣੇ ਜਿਹੜੇ ਆ ਇਹਨਾਂ ਨੂੰ ਕਰ ਦਿੱਤਾ ਜਿਹੜਾ ਉਹ ਜਾਊਗਾ। ਉਹਦਾ ਕੈਲੀਫੋਰਨੀਆ ਦੀ ਜਿਹੜੀ ਫੇਅਰ ਇੰਸ਼ੋਰੈਂਸ ਪਲਾਨ ਆ ਉਹਦੇ ਵਿੱਚ ਕਹਿੰਦੇ ਵੀ ਉਹਦੇ ਤਹਿਤ ਜਿਹੜੀ ਸਟੇਟ ਨੇ ਕ੍ਰੀਏਟ ਕੀਤੀ ਆ ਉਹ ਇੱਕ ਅਖੀਰਲਾ ਇੱਕ ਰਿਜ਼ੋਰਟ ਬਣਿਆ ਸੀਗਾ ਹੋਮ ਓਨਰਸ ਦੇ ਲਈ ਜਦੋਂ ਉਹਨਾਂ ਨੂੰ ਇੰਸ਼ੋਰੈਂਸ ਕਿਸੇ ਪਾਸਿਓਂ ਵੀ ਨਹੀਂ ਮਿਲ ਰਹੀ ਸੀ। ਪਰ ਆਪਾਂ ਨੂੰ ਪਤਾ ਹੀ ਆ ਵੀ ਉਸ ਦੇ ਵਿੱਚ ਵੀ ਕਿੰਨੀਆਂ ਜ਼ਿਆਦੀਆਂ ਲੋਕਾਂ ਦੇ ਲਈ ਮੁਸ਼ਕਲਾਂ ਆਈਆਂ ਆ। ਗੱਲ ਕਰਦੇ ਜਾਈਏ ਨਾਲ ਹੀ ਹਰਜੋਤ ਸਿੰਘ ਜੀ LA ਦੇ ਵਿੱਚ ਲੱਗੀਆਂ ਅੱਗਾਂ ਦੀ, ਤਾਂ ਬੀਤੇ ਵੀਕਐਂਡ ਦੇ ਉੱਤੇ ਮੀਂਹ ਪੈਣ ਦੇ ਨਾਲ ਕਈ ਥਾਵਾਂ ਦੇ ਉੱਤੇ ਉਤਲੇ ਇਲਾਕਿਆਂ ਦੇ ਵਿੱਚ ਬਰਫ਼ ਪੈਣ ਦੇ ਨਾਲ ਥੋੜ੍ਹੀ ਜਿਹੀ ਅੱਗਾਂ ਨੂੰ ਰਾਹਤ ਜ਼ਰੂਰ ਮਿਲੀ ਆ। ਪਰ ਉੱਥੇ ਇਹ ਖਦਸ਼ਾ ਸੀ ਕਿਉਂਕਿ ਅੱਗਾਂ ਦੇ ਨਾਲ ਸਭ ਕੁਝ ਜਲ ਜਾਂਦਾ, ਸੜ ਜਾਂਦਾ ਆ ਤੇ ਰਾਖ ਤੇ ਮੱਡ ਸਲਾਈਡ, ਲੈਂਡ ਸਲਾਈਡ ਦਾ ਬਹੁਤ ਜ਼ਿਆਦਾ ਖਤਰਾ ਬਣ ਜਾਂਦਾ ਆ। ਰੇਨ ਨੇ ਕਹਿੰਦੇ ਵੀ ਸਦਰਨ ਕੈਲੀਫੋਰਨੀਆ ਦੀਆਂ ਵਾਈਲਡ ਫਾਇਰਸ ਆ ਉਹਨਾਂ ਨੂੰ ਡੋਜ਼ ਤਾਂ ਕਰਤਾ, ਘਟਾ ਤਾਂ ਦਿੱਤਾ, ਪਰ ਨਾਲ ਦੇ ਨਾਲ ਬਚਾ ਰਿਹਾ ਮੱਡ ਸਲਾਈਡ ਵਗੈਰਾ ਤੋਂ। 2.5 ਸੈਂਟੀਮੀਟਰ ਤੱਕ ਜਿਹੜੀ ਮੀਂਹ ਆ ਉਹ ਇਲਾਕੇ ਦੇ ਵਿੱਚ ਲਾਸ ਐਂਜਲਸ ਤੇ ਉਸਦੇ ਇਰਦ ਗਿਰਦ ਇਲਾਕਿਆਂ ਦੇ ਵਿੱਚ ਪਿਆ ਹੈਗਾ ਆ। ਤੇ ਕਹਿੰਦੇ ਵੀ ਜਿਹੜੀਆਂ ਹਿਲ ਸਾਈਡਸ ਆ ਜਿਹੜੀਆਂ ਬਿਲਕੁਲ ਸੜ ਕੇ ਸਵਾਹ ਹੋ ਚੁੱਕੀਆਂ ਸੀ ਉਹਨਾਂ ਦੇ ਧਸਣ ਦਾ ਜਾਂ ਉਹਨਾਂ ਦੇ ਰੁੜਨ ਦਾ ਜਿਹੜਾ ਖਤਰਾ ਆ ਉਹ ਜ਼ਰੂਰ ਬਣਿਆ ਪਿਆ ਸੀਗਾ। ਲੋਕਾਂ ਨੂੰ ਹੌਲੀ ਹੌਲੀ ਆਪਣੇ ਘਰ ਜਿੱਥੇ ਸੀਗੇ ਉਹ ਜਿਹੜੇ ਸੜ ਕੇ ਹੁਣ ਸਵਾਹ ਹੋ ਚੁੱਕੇ ਆ ਉੱਥੇ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈਗੀ ਆ।
LA ਦੇ ਵਿੱਚ ਹੁਣ ਤੱਕ 28 ਜਿਹੜੀਆਂ ਮੌਤਾਂ ਆ ਇਹ ਈਟਨ ਫਾਇਰ ਪੈਲੀਸੇਡ ਫਾਇਰ ਕਰਕੇ ਹੋ ਚੁੱਕੀਆਂ ਤੇ 12,000 ਤੋਂ ਵੱਧ ਜਿਹੜੇ ਸਟਰਕਚਰ ਆ ਉਹ ਸੜ ਕੇ ਸੁਆਹ ਹੋ ਚੁੱਕੇ ਆ। ਲਾਸ ਐਂਜਲਸ ਦੇ ਮਾਡਰਨ ਇਤਿਹਾਸ ਦੇ ਵਿੱਚ ਇਹ ਸਭ ਤੋਂ ਡਿਸਟਰਕਟਿਵ ਜਿਹੜੀ ਫਾਇਰ ਆ ਉਹ ਦੇਖੀ ਗਈ ਆ। ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਹੀ ਹੈ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਜੋ ਸੈਂਟਰਲ ਵੈਲੀ ਦੇ ਫਾਰਮਰਸ ਆ ਉਹਨਾਂ ਨੂੰ ਇੱਕ ਵਾਰੀ ਖੁਸ਼ ਕਰ ਦਿੱਤਾ ਹੈ ਵੀ ਉਹ ਐਗਜ਼ੀਕਿਊਟਿਵ ਆਰਡਰਸ ਕੈਲੀਫੋਰਨੀਆ ਵਾਟਰ ਪਾਲਿਸੀ ਦੇ ਉੱਤੇ ਜਾਰੀ ਕਰਨ ਜਾ ਰਹੇ ਹੈਗੇ ਆ, ਜਿਹਦੇ ਮੁਤਾਬਕ ਜਿਹੜਾ ਸਿੱਧਾ ਕੰਟਰੋਲ ਆ ਉਹ ਫੈਡਰਲ ਸਰਕਾਰ ਦੇ ਕੋਲ ਹੋਊਗਾ, ਪਰ ਇਹਦੇ ਅਗੇਂਸਟ ਬਹੁਤ ਸਾਰੇ ਜਿਹੜੇ ਲਾ ਸੂਟਸ ਆ ਉਹ ਰਸਤੇ ਦੇ ਵਿੱਚ ਆਣਗੇ। ਪ੍ਰੈਜ਼ੀਡੈਂਟ ਉਹਨਾਂ ਨੇ ਇਹ ਦੱਸਿਆ ਜਿਹੜੀਆਂ ਫੈਡਰਲ ਏਜੰਸੀਜ਼ ਆ ਵੀ ਇਮੀਡੀਏਟਲੀ ਐਕਸ਼ਨ ਲਾਓ ਤਾਂ ਕਿ ਸੈਂਟਰਲ ਵੈਲੀ ਦਾ ਜਿਹੜਾ ਵਾਟਰ ਆ ਉਹ ਕਿਸ ਤਰ੍ਹਾਂ ਆਪਾਂ ਉਹਨੂੰ ਡਾਇਵਰਟ ਕਰਨਾ ਹੈਗਾ ਆ ਤਾਂ ਕਿ ਸਹੀ ਕੰਮ ਦੇ ਲਈ ਉਹ ਯੂਜ਼ ਕੀਤਾ ਜਾ ਸਕੇ। ਸੈਕਟਰੀ ਆਫ ਸਟੇਟ ਨੂੰ ਉਹਨਾਂ ਨੇ ਆਰਡਰ ਕੀਤਾ ਹੈਗਾ ਵੀ ਤੁਸੀਂ ਕੈਲੀਫੋਰਨੀਆ ਦਾ ਸੈਂਟਰਲ ਵੈਲੀ ਦਾ ਜਿਹੜਾ ਪ੍ਰੋਜੈਕਟ ਆ ਜੋ ਪਾਣੀ ਲੋਕਲ ਫਾਰਮਰਸ ਨੂੰ ਡਿਲੀਵਰ ਕਰਦਾ ਉਹ ਆਪਣੇ ਹੱਥਾਂ ਦੇ ਵਿੱਚ ਲੈ ਲਓ। ਸੋ ਜੋ ਐਗਰੀਕਲਚਰ ਇੰਡਸਟਰੀ ਆ ਵੈਲੀ ਦੇ ਵਿੱਚ ਉਹ ਇਸ ਆਰਡਰ ਤੋਂ ਬੜੀ ਖੁਸ਼ ਹੈਗੀ ਆ, ਪਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਲੀਗਲ ਬੈਟਲ ਜ਼ਰੂਰ ਇਸ ਦੇ ਵਿੱਚ ਆਊਗੀ। ਵੈਟਲੈਂਡਸ ਵਾਟਰ ਡਿਸਟ੍ਰਿਕਟ ਦੇ ਜਿਹੜੇ ਕਿਸਾਨ ਹੈਗੇ ਆ ਉਹ ਕਹਿੰਦੇ ਵੀ ਅਸੀਂ ਉਸੇ ਹੀ ਇਰੀਗੇਸ਼ਨ ਵਾਟਰ ਤੇ ਡਿਪੈਂਡ ਕਰਦੇ ਹਾਂ ਜੋ ਸੈਕਰਾਮੈਂਟੋ ਸਨਮੈਕੀਨ ਡੈਲਟਾ ਚੋਂ ਆਉਂਦਾ ਹੈਗਾ, ਜੋ ਡਿਲੀਵਰ ਕੀਤਾ ਜਾਂਦਾ ਸਾਊਥ ਆਫ ਸੈਨ ਲੂਇਸ ਰਿਜ਼ਰਵਾਇਰ ਤੇ। ਇਸ ਸਾਲ ਸਿਰਫ 50% ਵਾਟਰ ਦੀ ਐਲੋਕੇਸ਼ਨ ਹੋਈ ਆ, ਹਾਲਾਂਕਿ ਕਹਿੰਦੇ ਇਹ ਕਾਫੀ ਹਾਈ ਹੈਗੀ ਆ ਪਿਛਲੇ 10 ਸਾਲਾਂ ਦੇ ਮੁਕਾਬਲੇ ਦੇਖਿਆ ਜਾਵੇ। ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਐਗਜ਼ੀਕਿਊਟਿਵ ਆਰਡਰ ਓਵਰਰਾਈਡ ਕਰੂਗਾ ਐਕਟੀਵਿਟੀਜ਼ ਨੂੰ, ਕਹਿੰਦੇ ਵੀ ਅਨਡਿਊਲੀ ਬਰਡਨ ਐਫਰਟਸ ਟੂ ਮੈਕਸੀਮਾਈਜ਼ ਵਾਟਰ ਡਿਲੀਵਰੀਜ਼। ਸੈਂਟਰਲ ਵੈਲੀ ਤੇ ਨਾਲ ਜਿਹੜਾ ਲਾਸ ਐਂਜਲਸ ਵਾਲਾ ਏਰੀਆ ਆਪਾਂ ਦੇਖਿਆ ਹੀ ਆ ਵੀ ਕਿਸ ਤਰ੍ਹਾਂ ਉੱਥੇ ਰਿਜ਼ਰਵਾਇਰ ਵੀ ਖਾਲੀ ਸੀਗੇ। ਰਿਪਬਲਿਕਨ ਕਾਂਗਰਸਮੈਨ ਵਿੰਸ ਪੌਂਗ ਜਿਨ੍ਹਾਂ ਦਾ ਏਰੀਆ ਕਲੋਵਿਸ ਆ, ਪਾਰਟਸ ਆਫ ਵਾਈਸੈਲੀਆ, ਬੇਕਰਸਫੀਲਡ ਆ, ਉਹਨਾਂ ਨੇ ਪ੍ਰੈਜ਼ੀਡੈਂਟ ਦਾ ਧੰਨਵਾਦ ਕੀਤਾ ਵੀ ਸਾਨੂੰ ਸੈਂਟਰਲ ਵੈਲੀ ਦੇ ਵਿੱਚ ਜਿਹੜਾ ਪਾਣੀ ਆ ਉਹ ਜ਼ਿਆਦਾ ਚਾਹੀਦਾ, ਮੋਰ ਸਟੋਰੇਜ ਚਾਹੀਦੀ ਆ ਤੇ ਕਨਵੇਂਸ ਚਾਹੀਦੀ ਹੈਗੀ ਆ ਤੇ ਕਹਿੰਦੇ ਵੀ ਇਹ ਬਹੁਤ ਵੱਡਾ ਇੰਪੈਕਟ ਪਾਊਗਾ ਸੈਂਟਰਲ ਵੈਲੀ ਦੇ ਵਿੱਚ। ਪਰ ਨਿਊਯਾਰਕ ਟਾਈਮ ਦੇ ਮੁਤਾਬਕ ਇਸ ਸਾਰੇ ਕਾਸੇ ਦੇ ਵਿੱਚ ਲਾ ਸੂਟਸ ਕਾਫੀ ਜ਼ਿਆਦਾ ਜਿਹੜੇ ਆ ਇਨਵੋਲਵ ਹੋਣਗੇ। ਜੀ ਬਿਲਕੁਲ, ਪਾਣੀ ਦੇ ਮਸਲੇ ਦੇ ਉੱਤੇ ਸੂਬਿਆਂ ਦਾ ਅਧਿਕਾਰ ਆ, ਫੈਡਰਲ ਦਾ ਅਧਿਕਾਰ ਆ ਜਾਂ ਉੱਥੋਂ ਦੇ ਜਿਹਦੇ ਅਸਲ 'ਚ ਵਾਟਰ ਰਾਈਟ ਆ ਉਹਨਾਂ ਦਾ ਅਧਿਕਾਰ ਆ, ਇਹ ਬਹੁਤ ਹੀ ਕੰਪਲੀਕੇਟਿਡ ਉਲਝਣ ਭਰੀ ਚੀਜ਼ ਆ। ਇਸ ਦਾ ਨਤਾਰਾ ਕੋਈ ਐਡਾ ਸੌਖਾ ਨਹੀਂ ਹੋਊਗਾ ਵੀ ਸ਼ਾਇਦ ਟਰੰਪ ਹੁਣੀ ਉੱਥੋਂ ਪੈਨ ਦੇ ਨਾਲ ਲਿਖ ਕੇ ਤੇ ਇੱਥੇ ਫੈਸਲਾ ਜਿਹੜਾ ਹੋ ਜਾਵੇ। ਈਵਨ ਜਿਹੜਾ ਡੈਲਟਾ ਤੋਂ ਪਾਣੀ ਵੀ ਜਾਣਾ ਹੈ ਨਾ ਉਹਦਾ ਸੈਂਟਰ ਵੈਲੀ ਦੇ ਕਿਸਾਨਾਂ ਨੂੰ ਫਾਇਦਾ ਨਹੀਂ ਹੋਣਾ, ਉਹ LA ਨੂੰ ਜਾਣਾ ਆ ਜਿਹੜਾ ਉਹਨਾਂ ਨੇ ਅਪਰੂਵ ਵੀ ਜੇ ਉਹ ਕੀਤਾ ਹੈਗਾ। ਸੋ ਹੋਪਫੁਲੀ ਇੱਥੋਂ ਦੇ ਕਿਸਾਨਾਂ ਲਈ ਵੀ ਐਕਚੁਅਲ 'ਚ ਕੋਈ ਬੈਟਰ ਜਿਹੜੀ ਡੀਲ ਹੈ ਇਸ ਚੀਜ਼ ਦੇ ਵਿੱਚ ਇਰੀਗੇਸ਼ਨ ਦੇ ਲਈ ਜਿਹੜੀ ਉਹ ਨਾਲ ਦੇ ਨਾਲ ਜ਼ਰੂਰ ਬਣੇ। ਡਿਪਾਰਟਮੈਂਟ ਆਫ ਜਸਟਿਸ ਨੇ ਉਹਨਾਂ ਅਧਿਕਾਰੀਆਂ ਨੂੰ ਫਾਇਰ ਕਰ ਦਿੱਤਾ ਜਿਨ੍ਹਾਂ ਨੇ ਜੈਕ ਸਮਿਥ ਹੁਣਾਂ ਦੀ ਟਰੰਪ ਇਨਵੈਸਟੀਗੇਸ਼ਨ ਦੇ ਵਿੱਚ ਹਿੱਸਾ ਜਿਹੜਾ ਉਹ ਲਿਆ ਸੀਗਾ। ਕਹਿੰਦੇ ਵੀ ਡੋਨਲਡ ਟਰੰਪ ਹੁਣਾਂ ਨੂੰ ਜਿਹੜਾ ਪ੍ਰੋਸੀਕਿਊਟ ਕੀਤਾ ਗਿਆ ਸੀ ਜੈਕ ਸਮਿਥ ਹੁਣਾਂ ਦੀ ਰਿਪੋਰਟ ਦੇ ਮੁਤਾਬਕ ਟਰੰਪ ਹੁਣੀ ਕਿਤੇ ਨਾ ਕਿਤੇ ਇੱਕ ਹਿਸਾਬ ਦੇ ਨਾਲ ਉਹਨਾਂ ਦੇ ਜ਼ਿੰਮੇਵਾਰ ਇਹ ਉਸ ਨਜ਼ਰ ਦੇ ਨਾਲ ਜਿਹੜਾ ਉਹਨਾਂ ਨੂੰ ਦੇਖਦੇ ਰਹੇ ਆ, ਪਰ ਉਸ ਤੋਂ ਪਹਿਲਾਂ ਹੀ ਟਰੰਪ ਹੁਣੀ ਇਲੈਕਸ਼ਨ ਜਿੱਤ ਕੇ ਦੁਬਾਰਾ ਰਾਸ਼ਟਰਪਤੀ ਬਣ ਗਏ ਤੇ ਉਹ ਜਿਹੜੀ ਰਿਪੋਰਟ ਆ ਉਹ ਹੁਣ ਠੰਡੇ ਬਸਤੇ ਦੇ ਵਿੱਚ ਪਾ ਦਿੱਤੀ ਗਈ ਆ। ਮਸਲਾ ਇਹ ਬਣਿਆ ਪਿਆ ਸੀ ਵੀ ਕੀ ਉਸ ਰਿਪੋਰਟ ਨੂੰ ਹੁਣ ਫਿਰ ਜਨਤਕ ਕਰ ਦੇਣਾ ਚਾਹੀਦਾ ਆ ਜਾਂ ਨਹੀਂ, ਜਿਸ ਨੂੰ ਜਿਹੜੀਆਂ ਫੈਡਰਲ ਅਦਾਲਤਾਂ ਜੱਜ ਏਲੀਨ ਉਹਨਾਂ ਨੇ ਜਿਹੜਾ ਉਹ ਰੋਕ ਲਾ ਦਿੱਤੀ ਸੀ। ਇਹ ਕਹਿੰਦੇ ਵੀ ਫਾਇਰਿੰਗ ਟਰੰਪ ਹੁਣਾਂ ਦੇ ਕਾਰਜਕਾਲ ਦੇ ਦੂਜੇ ਹਫ਼ਤੇ ਦੇ ਵਿੱਚ ਜਿਹੜੀ ਉਹ ਆਈ ਹੈਗੀ ਆ। ਡਿਪਾਰਟਮੈਂਟ ਆਫ ਜਸਟਿਸ ਦੇ ਦੁਆਰਾ 2 ਜਿਹੜੇ ਕ੍ਰਿਮੀਨਲ ਕੇਸਿਸ ਟਰੰਪ ਹੁਣਾਂ ਦੇ ਉਲਟ ਉਹਨਾਂ ਨੂੰ ਪ੍ਰੋਸੀਕਿਊਟ ਕੀਤਾ ਗਿਆ ਸੀ। ਜਿਹੜੇ ਸਪੈਸ਼ਲ ਕਾਉਂਸਲ ਜੈਕ ਸਮਿਥ ਆ, ਜੈਕ ਸਮਿਥ ਹੁਣਾਂ ਨੇ ਟਰੰਪ ਹੁਣਾਂ ਦੇ ਸਹੁੰ ਚੱਕਣ ਤੋਂ ਪਹਿਲਾਂ ਹੀ ਆਪ ਹੀ ਖੁਦ ਅਸਤੀਫਾ ਜਿਹੜਾ ਉਹ ਦੇ ਦਿੱਤਾ ਸੀ ਤੇ ਇਸ ਹਫ਼ਤੇ ਦੇ ਵਿੱਚ ਇਹ ਜਿਹੜੀਆਂ ਡਿਪਾਰਟਮੈਂਟ ਆਫ ਜਸਟਿਸ ਦੇ ਉਹਨਾਂ ਵਕੀਲਾਂ ਦੀ ਜਾਂ ਉਹਨਾਂ ਪ੍ਰੋਸੀਕਿਊਟਰਸ ਦੀ ਉਹ ਟੀਮ ਮੈਂਬਰਸ ਦੀ ਜਿਹੜੀ ਆ ਉਹ ਛੁੱਟੀ ਜਿਹੜੀ ਹੁਣ ਕਰ ਦਿੱਤੀ ਗਈ ਆ। ਐਕਟਿੰਗ ਅਟਾਰਨੀ ਜਨਰਲ ਜੇਮਸ ਮੈਕਹੈਨਰੀ ਉਹਨਾਂ ਦੀ ਇੰਪਲੋਇਮੈਂਟ ਜਿਹੜੀ ਆ ਕਈ ਹੋਰ DOJ ਦੇ ਅਧਿਕਾਰੀਆਂ ਦੇ ਨਾਲ ਜਿਹੜੀ ਉਹ ਕਰ ਦਿੱਤੀ ਗਈ ਆ। ਐਕਟਿੰਗ ਅਟਾਰਨੀ ਜਨਰਲ ਕਹਿੰਦੇ ਵੀ ਉਹਨਾਂ ਨੇ ਟਰਸਟ ਨਹੀਂ ਕੀਤਾ ਇਹਨਾਂ ਜਿਹੜੇ ਅਧਿਕਾਰੀਆਂ ਨੂੰ ਵੀ ਇਹ ਫੇਥਫੁਲੀ ਇੰਪਲੀਮੈਂਟ ਕਰਨਗੇ ਪ੍ਰੈਜ਼ੀਡੈਂਟ ਟਰੰਪ ਹੋਣਾ ਦਾ
ਏਜੰਡਾ। ਸੋ ਕਹਿੰਦੇ ਵੀ ਇਹ ਐਕਸ਼ਨ ਕੰਸਿਸਟੈਂਟ ਸੀਗਾ ਉਹਨਾਂ ਦੇ ਜਿਹੜੇ ਮਿਸ਼ਨ ਦੇ ਵਿੱਚ, ਜਿਹਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਵੀ ਅਸੀਂ ਗਵਰਨਮੈਂਟ ਦੀ ਵੈਪਨਾਈਜੇਸ਼ਨ ਆ ਉਹ ਨਹੀਂ ਹੋਣ ਦੇਵਾਂਗੇ। ਹਾਲ ਦੀ ਘੜੀ ਕਿੰਨੇ ਕੁੱਲ ਜਾਣੇ ਜਿਹੜੇ ਫਾਇਰ ਕੀਤੇ ਗਏ ਆ ਤੇ ਉਹਨਾਂ ਦੇ ਕੀ ਨਾਮ ਆ, ਉਹਨੂੰ ਜਨਤਕ ਨਹੀਂ ਕੀਤਾ ਗਿਆ ਹੈਗਾ। ਅਗਲੀ ਖਬਰ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਹੈ। ਜਿਸ ਤਰ੍ਹਾਂ ਆਪਾਂ ਸਵੇਰੇ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਭਈ ਇੰਡੀਆ ਦੇ ਮੀਡੀਆ ਵੱਲੋਂ ਝੂਠੀ ਖਬਰ ਫੈਲਾਈ ਗਈ ਆ ਭਈ ਨਿਊਯਾਰਕ ਤੇ ਨਿਊ ਜਰਸੀ ਦੇ ਗੁਰੂ ਘਰਾਂ 'ਚ ਛਾਪੇ ਪਏ ਆ ਇਮੀਗ੍ਰੇਸ਼ਨ ਵੱਲੋਂ, ਜੋ ਕਿ ਟੋਟਲੀ 100% ਝੂਠ ਸੀ। ਉਹ ਸਵੇਰ ਵਾਲੀਆਂ ਖਬਰਾਂ ਜਿਹੜੀਆਂ ਤੁਸੀਂ ਇੱਕ ਵਾਰੀ ਸੁਣ ਲਿਓ, ਜਿਹੜੇ ਮਿਸ ਕਰ ਗਏ ਹੈਗੇ ਆ। ਉਸ ਤੋਂ ਬਿਨਾਂ ਕੈਲੀਫੋਰਨੀਆ 'ਚ ਜੇ ਦੱਸਦੇ ਜਾਈਏ, ਆਈਸ ਨੇ ਕਾਫੀ ਲੋਕਾਂ ਨੂੰ ਅਰੈਸਟ ਕੀਤਾ ਆ, ਕਾਫੀ ਜਗ੍ਹਾ ਦੇ ਉੱਤੇ ਆਪਰੇਸ਼ਨ ਹੋਇਆ ਆ। ਸੈਨੋਜ਼ੇ ਪੁਲਿਸ ਨੇ ਕਿਸੇ ਤਰ੍ਹਾਂ ਦੀ ਕਹਿੰਦੇ ਸਪੋਰਟ ਨਹੀਂ ਕੀਤੀ। ਇਹ ਸੈਨੋਜ਼ੇ ਦੇ ਮੇਅਰ ਜੋ ਆ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ, ਉਹਨਾਂ ਨੇ ਕਿਹਾ ਵੀ ਸੈਨੋਜ਼ੇ ਦੇ ਵਿੱਚ ਜਿਹੜੇ ਆਈਸ ਦੇ ਏਜੰਟ ਸੀ ਇਮੀਗ੍ਰੇਸ਼ਨ ਦੇ, ਉਹ ਅਨਮਾਰਕਡ ਵਹੀਕਲ ਦੇ ਵਿੱਚ ਸੀਗੇ। ਉਹਨਾਂ ਨੇ ਵੱਖ-ਵੱਖ ਲੋਕਾਂ ਨੂੰ ਜਿਹੜਾ ਅਰੈਸਟ ਕੀਤਾ ਹੈਗਾ। ਸੈਨੋਜ਼ ਦੇ ਮੇਅਰ ਮੈਟ ਮਹਾਨ, ਕੌਂਸਲ ਮੈਂਬਰ ਪੀਟਰ ਔਰਟੇਜ਼, ਇਹਨਾਂ ਨੇ ਇਹ ਜੋ ਕਨਫਰਮ ਕੀਤਾ ਹੈਗਾ ਤੇ ਈਸਟ ਸੈਨੋਜ਼ੇ ਏਰੀਏ ਦੇ ਵਿੱਚ ਛਾਪੇ ਪਏ ਹੈਗੇ ਆ। ਸੈਨ ਫਰਾਂਸਿਸਕੋ ਦੇ ਵਿੱਚ ਵੀ ਜਿਹੜੇ ਕਨਵਿਕਟਡ ਸੀਗੇ ਲੋਕ ਸੈਕਸ਼ੂਅਲ ਅਸੌਲਟ ਦੇ, ਤੇ ਉਹਨਾਂ ਨੂੰ ਜੇਲ੍ਹ ਵੀ ਕੀਤੀ ਗਈ ਸੀ, ਉਹ ਵੀ ਅਰੈਸਟ ਕੀਤੇ ਗਏ ਹੈਗੇ ਆ। ਸੈਕਰਾਮੈਂਟੋ ਦੇ ਵਿੱਚ ਜੋ ਸੈਕਰਾਮੈਂਟੋ ਦਾ ਆਈਸ ਆਫੀਸਰਸ ਨੇ ਇਹ ਦੱਸਿਆ ਵੀ ਉੱਥੇ ਓਆਨ ਫਰਾਂਸਿਸਕੋ ਨਾਮ ਦਾ ਬੰਦਾ ਜੋ ਆ ਉਹ ਅਰੈਸਟ ਕੀਤਾ ਆ। ਲਾਸ ਐਂਜਲਸ ਦੇ ਵਿੱਚ ਜਿਹੜਾ DEA ਲਾਸ ਐਂਜਲਸ ਦੀ ਫੀਲਡ ਡਿਵੀਜ਼ਨ ਆ, ਉਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨਾਲ ਰਲ ਕੇ ਆਪਰੇਸ਼ਨ ਕਰ ਰਹੀ ਆ, ਕਹਿੰਦੇ DEA ਆਪਰੇਸ਼ਨ ਥਰੂ ਆਊਟ ਲਾਸ ਐਂਜਲਸ। ਸੈਨ ਡੀਗੋ ਦੇ ਵਿੱਚ ਵੀ ਜੋ ਐਕਸ ਦੇ ਉੱਤੇ ਕਾਫੀ ਫੋਟੋਜ਼ ਆਈਆਂ ਏਜੰਟਸ ਲੋਕਾਂ ਨੂੰ ਅਰੈਸਟ ਕਰਦੇ ਹੋਇਆਂ ਦੀਆਂ। ਸੈਂਟਾ ਬਾਰਬਰਾ ਦੇ ਵਿੱਚ ਵੀ ਉੱਥੇ ਦਾ ਲੋਕਲ ਅਖਬਾਰ ਇਹ ਰਿਪੋਰਟ ਕਰ ਰਿਹਾ। ਸੈਂਟਰਲ ਕੋਸਟ ਦੇ ਵਿੱਚ ਵੀ ਕਾਫੀ ਲੋਕਾਂ ਦੀ ਜਿਹੜੀ ਆ ਅਰੈਸਟ ਹੋਈ ਹੈਗੀ ਆ। ਸੋ ਪੂਰੀ ਅਮਰੀਕਾ ਦੇ ਵਿੱਚ ਜਿਹੜੇ ਛਾਪੇ ਆ ਧੜਾ ਧੜ ਉਹ ਆਈਸ ਵੱਲੋਂ ਤੇ ਬਾਰਡਰ ਪੈਟਰੋਲ ਏਜੰਟਸ ਵੱਲੋਂ ਪੈ ਰਹੇ ਹੈਗੇ। ਜਿਹੜੇ ਡਾਕਟਰ ਫਿਲ ਕਾਫੀ ਫੇਮਸ ਟੀਵੀ ਪਰਸਨੈਲਿਟੀ ਆ, ਉਹ ਸ਼ਿਕਾਗੋ ਦੀ ਇਮੀਗ੍ਰੇਸ਼ਨ ਰੇਡ ਦੇ ਵਿੱਚ ਕਹਿੰਦੇ ਵੀ ਬਾਰਡਰਜ਼ਾਰ ਟੌਮ ਹੂਮਨ ਦੇ ਨਾਲ ਨਜ਼ਰ ਆਏ। ਉਹਨਾਂ ਨੇ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਰਿਕਾਰਡ ਵੀ ਕੀਤਾ ਤੇ ਕਹਿੰਦੇ ਵੀ ਦੱਸਿਆ ਵੀ ਅਰੈਸਟ ਜਿਹੜੀਆਂ ਉਹ ਹੋਰ ਹੋਣਗੀਆਂ। ਪਹਿਲੇ ਹਫਤੇ ਦੇ ਵਿੱਚ ਫੌਕਸ ਨਿਊਜ਼ ਰਿਪੋਰਟ ਕਰ ਰਿਹਾ ਵੀ ਤਕਰੀਬਨ 3000 ਬੰਦਿਆਂ ਨੂੰ ਗ੍ਰਿਫਤਾਰ ਕਰਕੇ ਡਿਪੋਰਟ ਕਰ ਦਿੱਤਾ ਜਿਹੜਾ ਹੋ ਗਿਆ ਹੈਗਾ, ਜਾਂ ਗ੍ਰਿਫਤਾਰ ਹੋਏ ਆ। ਡਿਪੋਰਟੇਸ਼ਨ ਦਾ ਪ੍ਰੋਸੈਸ ਜਿਹੜਾ ਉਹ ਚੱਲ ਰਿਹਾ ਆ। ਟੌਮ ਹੂਮਨ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਆંકੜਾ ਆ ਐਵਰੀ ਡੇ ਹੋਰ ਵਧੇਗਾ, ਛਾਪੇਮਾਰੀ ਵੀ ਵਧੇਗੀ ਤੇ ਹੋਰ ਜਿਹੜਾ ਆંકੜਾ ਵੀ ਇਸ ਦੇ ਵਿੱਚ ਵਧੇਗਾ। ਹੁਣੇ ABC ਨਿਊਜ਼ ਹਰਜੋਤ ਸਿੰਘ ਜੀ ਰਿਪੋਰਟ ਨਾਲ ਕਰ ਰਿਹਾ ਆ ਵੀ ਕੋਲੰਬੀਆ ਨੇ ਆਪਣਾ 에ਅਰ ਫੋਰਸ ਦਾ ਜਹਾਜ਼ ਘੱਲ ਕੇ 110 ਕੋਲੰਬੀਅਨ ਮੂਲ ਦੇ ਲੋਕ ਜਿਨ੍ਹਾਂ ਨੂੰ ਡਿਪੋਰਟ ਕਰਨਾ ਸੀ, ਜਿਸ ਨੂੰ ਪਹਿਲਾਂ ਨਾ ਨੁੱਕਰ ਕਰ ਰਹੇ ਸੀ ਲੈਣ ਨੂੰ, ਉਹਨਾਂ ਨੂੰ ਹੁਣ ਆਪ ਜਿਹੜਾ ਉਹ ਜਹਾਜ਼ ਦੇ ਵਿੱਚ ਬਿਠਾ ਕੇ ਲੈ ਕੇ ਗਏ ਹੈਗੇ ਆ। ਸੋ ਇਦਾਂ ਕਰਨ ਦੇ ਨਾਲ ਜੇ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ ਵੀ ਅਮਰੀਕਾ ਦੇ ਡਾਲਰ ਤਾਂ ਜਿਹੜੇ ਉਹ ਬਚਣਗੇ, ਜਿਨ੍ਹਾਂ ਮੁਲਕਾਂ ਦੇ ਜੇ ਜਹਾਜ਼ ਆ ਕੇ ਆਪ ਹੀ ਉਹਨਾਂ ਡਿਪੋਰਟੀਆਂ ਨੂੰ ਉੱਥੋਂ ਲੈ ਕੇ ਜਾਂਦੇ ਆ। ਜਿੱਦਾਂ ਇੰਡੀਆ ਵਾਲੇ ਵੀ ਕਹਿੰਦੇ ਵੀ ਅਸੀਂ 18,000 ਜਾਣਿਆਂ ਨੂੰ ਇੱਥੋਂ ਲੈਣ ਦੇ ਲਈ, ਵਾਪਸ ਲੈਣ ਦੇ ਲਈ ਤਿਆਰ ਹੈਗੇ ਆ। ਸੋ ਇਮੀਗ੍ਰੇਸ਼ਨ ਦਾ ਮਸਲਾ ਐਵਰੀ ਡੇ ਜਿਹੜਾ ਉਹ ਤੇਜ਼ ਹੁੰਦਾ ਜਾਊਗਾ। ਸੈਂਟਰਲ ਕੋਸਟ ਦੇ ਵਿੱਚ ਵੀ ਕਹਿੰਦੇ ਵੀ ਇਹ ਚੀਜ਼ਾਂ ਜਿਹੜੀਆਂ ਉਹ ਸੁਣਨ ਨੂੰ ਮਿਲਦੀਆਂ ਰਹੀਆਂ ਹੈਗੀਆਂ ਆ। ਉਧਰ ਜਿਹੜੇ ਆਈਸ ਦੇ ਨਾਲ CBP, FBI, DEA, ATF ਸਾਰੀਆਂ ਹੀ ਜਿਹੜੀਆਂ ਫੈਡਰਲ ਏਜੰਸੀਜ਼ ਆ ਲਾ ਇਨਫੋਰਸਮੈਂਟ ਦੀਆਂ, ਉਹ ਸਾਰੀਆਂ ਦੀਆਂ ਸਾਰੀਆਂ ਕਹਿੰਦੇ ਆ ਵੀ ਮਿਲ ਕੇ ਇਸ ਟਾਈਮ ਮਾਸ ਡੈਪੂਟੇਸ਼ਨਸ ਦੇ ਵਿੱਚ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੀਆਂ ਆ। ਤੇ ਇਹ ਲੱਗਦਾ ਨਹੀਂ ਵੀ ਕਿਤੇ ਸੌਖਿਆਂ ਕਹਿ ਲਓ ਵੀ ਜਿੱਦਾਂ ਕਹਿੰਦੇ ਹੁੰਦੇ ਕਹਾਵਤ ਆ ਵੀ ਹੱਥ ਧੋ ਕੇ ਪਿੱਛੇ ਪੈਣਾ, ਵੀ ਉਸ ਤਰੀਕੇ ਦੇ ਨਾਲ ਇਸ ਟਾਈਮ ਪੂਰੀ ਤਰ੍ਹਾਂ ਜਿਹੜੇ ਉਹ ਲੱਗੇ ਹੋਏ ਆ। ਤੇ ਲੋਕ ਜਿਨ੍ਹਾਂ ਨੇ ਮੈਜੋਰਟੀ ਪਾ ਕੇ ਟਰੰਪ ਹੋਣਾ ਨੂੰ ਜਿਤਾਇਆ ਆ, ਉਹ ਇਹਨਾਂ ਨਿਊਜ਼ ਤੋਂ, ਇਹਨਾਂ ਰਿਪੋਰਟਸ ਤੋਂ ਜਿਹੜੇ ਆ ਉਹ ਖਾਸੇ ਖੁਸ਼ ਨੇ। ਕਈ ਤਾਂ ਇਹ ਵੀ ਕਹਿ ਰਹੇ ਸੀਗੇ ਵੀ ਨਹੀਂ ਅਜੇ ਇਹ ਆંકੜਾ ਘੱਟ ਹੈ, ਜ਼ਿਆਦਾ ਜਿਹੜੇ ਉਹ ਫੜੇ ਜਾਣੇ ਚਾਹੀਦੇ ਨੇ। ਫਰੀਜ਼ਨੋ ਦੇ ਮੇਅਰ ਜੈਰੀ ਡਾਇਰ ਉਹਨਾਂ ਨੇ ਉਹ ਕਿਹਾ ਵੀ ਉਹ ਕਿਸੇ ਤਰ੍ਹਾਂ ਦੀ ਵੀ ਜਿਹੜੀ ਹੈਲਪ ਆ ਉਹਨਾਂ ਦੀ ਪੁਲਿਸ ਆ ਉਹ ਆਈਸ ਨੂੰ ਨਹੀਂ ਕਰੇਗੀ, ਤੇ ਅਸੀਂ ਆਪਾਂ ਜਿਹੜੇ ਲੋਕਲ ਕਮਿਊਨਿਟੀ ਆ ਉਹਦੇ ਨਾਲ ਇਸ ਟਾਈਮ ਜੁੜੇ ਹੋਏ ਹੈਗੇ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਹਿੰਦੇ ਵੀ ਜਸਟਿਸ ਦੇ ਡਿਪਾਰਟਮੈਂਟ ਦੇ ਉਹਨਾਂ ਵਕੀਲਾਂ ਨੂੰ
ਫਾਇਰ ਕਰ ਦਿੱਤਾ, ਜਿਨ੍ਹਾਂ ਨੇ ਟਰੰਪ ਉਹਨਾਂ ਨੂੰ ਇਨਵੈਸਟੀਗੇਟ ਕੀਤਾ ਸੀ। ਜੀ ਬਿਲਕੁਲ। ਉਧਰ ਜਿਹੜੀ ਸੈਨੇਟ ਦੇ ਦੁਆਰਾ ਹਰਜੋਤ ਸਿੰਘ ਜੀ ਸਕਾਟ ਬੈਸੈਂਟ ਆ ਉਹਨਾਂ ਨੂੰ ਟ੍ਰੈਜਰੀ ਸਕੱਤਰ ਦੇ ਤੌਰ ਦੇ ਉੱਤੇ ਮਨਜ਼ੂਰੀ ਜਿਹੜੀ ਉਹ ਦੇ ਦਿੱਤੀ ਆ। ਬੈਸੈਂਟ ਇੱਕ ਹੱਜ ਫੰਡ ਮੈਨੇਜਰ ਨੇ ਤੇ ਇਹ ਮੁਲਕ ਦੇ 79ਵੇਂ ਜਿਹੜੇ ਟ੍ਰੈਜਰੀ ਸਕੱਤਰ ਬਣੇ ਆ। ਯੈਨਟ ਯੈਲਨ ਜਿਨ੍ਹਾਂ ਦਾ ਨਾਮ ਆਪਾਂ ਬਹੁਤ ਸੁਣਦੇ ਰਹੇ, ਬਾਈਡਨ ਹੋਣਾ ਦੇ ਕਾਰਜਕਾਲ ਦੇ ਵਿੱਚ ਟ੍ਰੈਜਰੀ ਸਕੱਤਰ ਦੇ ਤੌਰ ਦੇ ਉੱਤੇ ਵੀ ਸੌਫਟ ਲੈਂਡਿੰਗ ਹੋ ਜਾਣੀ ਆ, ਆਪਾਂ ਰਸੈਸ਼ਨ 'ਚ ਨਹੀਂ ਜਾਣਾ, ਹੁਣ ਸਭ ਕੁਝ ਠੀਕ ਆ। ਹੁਣ ਉਹ ਜਿਹੜੇ ਬਿਆਨ ਆ ਟ੍ਰੈਜਰੀ ਸਕੱਤਰ ਜਿਹੜੇ ਸਕਾਟ ਬੈਸੈਂਟ ਦੇ ਉਹ ਆ ਸਕਦੇ ਆ। ਇਹ ਟਰੰਪ ਹੁਣਾਂ ਦੇ ਇਕਨੋਮਿਕ ਏਜੰਡੇ ਨੂੰ ਜਿਹੜਾ ਉਹ ਕਰਨਗੇ। 29 ਦੇ ਮੁਕਾਬਲੇ 68 ਵੋਟਾਂ ਦੇ ਨਾਲ ਸੈਨੇਟ ਦੇ ਵਿੱਚ ਜਿਹੜੇ ਸਕਾਟ ਬੈਸੈਂਟ ਆ ਉਹਨਾਂ ਨੂੰ ਕਨਫਰਮ ਕਰ ਦਿੱਤਾ ਗਿਆ। ਟਰੰਪ ਹੁਣਾਂ ਦੇ ਜਿਹੜੀ ਦੋਨਾਂ ਹੀ ਸਦਨਾਂ ਦੇ ਵਿੱਚ ਮੈਜੋਰਟੀ ਤੇ ਸੈਨੇਟ ਦੇ ਵਿੱਚ ਥਿਨ ਬਟ ਇਨਫ ਮੈਜੋਰਟੀ ਹੋਣ ਦੇ ਨਾਲ ਉਹਨਾਂ ਨੂੰ ਜਿਹੜਾ ਖਾਸਾ ਫਾਇਦਾ ਹੋ ਰਿਹਾ ਆਪਣੀ ਸੈਨੇਟ ਨੂੰ ਭਰਨ ਦੇ ਲਈ। ਬੈਸੈਂਟ ਇੱਕ ਜਿਹੜੇ ਬਿਲੀਅਨੇਅਰ ਹੈਜ ਫੰਡ ਮੈਨੇਜਰ ਆ, ਇਹਨਾਂ ਦਾ ਕਹਿੰਦੇ ਵੀ ਫਾਈਨੈਂਸ਼ੀਅਲ ਮਾਰਕੀਟਸ ਦੇ ਵਿੱਚ ਚੋਖਾ ਐਕਸਪੀਰੀਅੰਸ ਹੈਗਾ ਆ ਤੇ ਇਹ ਜਿਹੜੇ ਆ ਮਿਸਟਰ ਟਰੰਪ ਹੋਣਾ ਤੋਂ ਜਿਹੜੀ ਆ ਉਹ ਜੌਬ ਯੂਐਸ ਦੀ ਇਕਨੋਮੀ ਨੂੰ ਇਨ ਲਾਈਨ ਲੈ ਕੇ ਆਉਣ ਦੇ ਲਈ ਤੇ ਜਿਹੜਾ ਉਹਨਾਂ ਦਾ ਅਮਰੀਕਾ ਫਸਟ ਵਿਜ਼ਨ ਆ ਉਸ ਨੂੰ ਮੁੱਖ ਰੱਖ ਕੇ ਜਿਹੜਾ ਕਹਿੰਦੇ ਵੀ ਜਿਹੜੀ ਉਹ ਚਲਾਉਣਗੇ। ਟਰੰਪ ਹੋਣਾ ਦੇ ਐਡਮਿਨਿਸਟ੍ਰੇਸ਼ਨ ਟੈਕਸ ਪਾਲਿਸੀਜ਼ ਜਿਹੜੀਆਂ ਟੈਰਿਫ ਚਲਾਉਣੇ ਆ ਮੈਕਸੀਕੋ ਤੇ ਕੈਨੇਡਾ ਤੇ ਚਾਈਨਾ ਦੇ ਉੱਤੇ, ਤੇ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਪਹਿਲਾ ਬਜਟ ਆ ਉਹ ਇਹ ਖੁਦ ਹੁਣ ਤਿਆਰ ਕਰਨਗੇ। ਇੱਕ ਬੰਦੇ ਵੱਲੋਂ ਛੋਟੀ ਜਿਹੀ ਲਿਟਲ ਨੋਨ ਚਾਈਨੀਜ਼ ਵੱਲੋਂ ਕਹਿੰਦੇ ਵੀ ਸਟਾਰਟ ਕੀਤੀ ਹੋਈ ਕੰਪਨੀ ਨੇ ਅੱਜ ਸਟਾਕ ਮਾਰਕੀਟ ਦੇ ਵਿੱਚ ਤਰਥੱਲੀ ਮਚਾ ਦਿੱਤੀ ਹੈਗੀ ਆ। ਡੀਪ ਸੀਕ ਨਾਮ ਦੀ ਜਿਹੜੀ ਇਹ ਨਵੀਂ ਕੰਪਨੀ ਆ, ਐਪ ਆ, ਉਸ ਨੇ ਅਮਰੀਕਾ ਦੀਆਂ ਜਿਹੜੀਆਂ ਚੈਟ GPT ਜਾਂ ਹੋਰ ਇਹ ਹੈਗੀਆਂ ਆ AI ਕੰਪਨੀਆਂ, ਉਹਨਾਂ ਦੇ ਵਿੱਚ ਸਟਾਕ ਮਾਰਕੀਟ ਨੂੰ ਉਹਨਾਂ ਦਾ ਜਿਹੜਾ ਧੂੰਆਂ ਖੜ ਦਿੱਤਾ ਆ। ਐਨਵੀਡੀਆ ਜੋ ਕੰਪਨੀ ਆ ਉਹਦਾ ਜਿਹੜਾ ਸਟਾਕ ਆ ਅੱਜ 17% ਡਾਊਨ ਚਲ ਗਿਆ, ਜਿਹਦੇ ਕਰਕੇ ਐਨਵੀਡੀਆ ਕੰਪਨੀ ਦੇ $590 ਬਿਲੀਅਨ ਕੱਲੇ ਇੱਕ ਦਿਨ ਦੇ ਵਿੱਚ ਲੂਜ਼ ਕਰ ਲਏ ਹੈਗੇ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, AI ਦੀ ਇਹ ਐਸੀ ਇਹਨਾਂ ਨੇ ਜਿਹੜੀ ਐਫੀਸ਼ੀਐਂਸੀ ਜਿਹੜੀ ਉਹ ਵਧਾਈ ਆ। ਵੱਡੀਆਂ ਅਮਰੀਕਾ ਦੀਆਂ ਕੰਪਨੀਆਂ ਜਿਹੜੀਆਂ ਇਸ ਟਾਈਮ ਉਹਨਾਂ ਦੇ ਵਿੱਚ ਤੜਥੱਲੀ ਮਚੀ ਹੋਈ ਆ। ਐਨਵੀਡੀਆ ਦੇ ਜਿਹੜੇ ਸ਼ੇਅਰ ਆ 16% ਤੱਕ ਅੱਜ ਓਵਰਆਲ ਡਿੱਗ ਗਏ। ਜਿੱਦਾਂ ਤੁਸੀਂ ਕਿਹਾ $600 ਬਿਲੀਅਨ ਦਾ ਕੱਲਾ ਜਿਹੜੇ ਆ ਟੈਕ ਕੰਪਨੀਜ਼ ਦਾ ਗਏ ਤੇ ਓਵਰਆਲ ਜਿਹੜੀ ਮਾਰਕੀਟ ਆ ਉਹਦੇ ਵਿੱਚ $1 ਟ੍ਰਿਲੀਅਨ ਤੋਂ ਵੱਧ ਦਾ ਜਿਹੜਾ ਨੁਕਸਾਨ ਆ ਅੱਜ ਝੱਲਿਆ ਹੈਗਾ ਆ। ਉਂਝ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ, ਸਮਾਂ ਵੀ ਚਲੋ ਹੋ ਹੀ ਗਿਆ ਤੇ ਨੰਬਰਸ ਦੇ ਉੱਤੇ ਵੀ ਜੇ ਗੱਲ ਕਰਦੇ ਜਾਈਏ ਤਾਂ ਡਾਓ ਜੋਨ ਵਧਿਆ ਆ ਤੇ ਨੈਸਡੈਕ ਜਿਹੜਾ ਉਹ ਘਟਿਆ। ਸੋ ਇੱਥੋਂ ਇਹ ਪਤਾ ਲੱਗਦਾ ਵੀ ਓਵਰਆਲ ਸਟਾਕਸ ਜਿਹੜੇ ਆ ਟੈਕ ਨੂੰ ਜਿਹੜਾ ਉਹ ਛੱਡ ਦਈਏ ਤਾਂ ਉਹ ਪੋਜ਼ਿਟਿਵ ਦੇ ਵਿੱਚ ਰਹੇ ਆ। 200 ਤੇ 99 ਪੁਆਇੰਟ ਵੱਧ ਕੇ 44,713 ਤੇ ਬੰਦ ਹੋਇਆ। S&P ਜਿਹੜਾ ਆ ਉਹ ਵੀ ਵਿੱਚ ਵੱਡਾ ਘਾਟਾ ਹੋਇਆ ਕਿਉਂਕਿ ਵੱਡੀਆਂ ਕੰਪਨੀਆਂ ਜਿਹੜੀਆਂ ਬਿਗ 5 ਟੈਕਨੋਲੋਜੀ ਵਾਲੀਆਂ ਕੰਪਨੀਆਂ ਆ ਜਾਂਦੀਆਂ। 99 ਪੁਆਇੰਟ ਘਟਿਆ 6,000 ਤੇ 12 ਤੇ ਬੰਦ ਹੋਇਆ। ਨੈਸਡੈਕ 612 ਪੁਆਇੰਟ ਘਟ ਕੇ 3% ਘਟ ਕੇ 19,341 ਦੇ ਉੱਤੇ ਜਿਹੜਾ ਬੰਦ ਹੋਇਆ ਆ। ਹੁਣ ਇਹਦੇ ਨਾਲ ਇਹ ਆ ਵੀ ਜਿਹੜਾ $200 ਪ੍ਰਤੀ ਮਹੀਨੇ ਦੀ ਇਹਨਾਂ ਨੇ ਚਾਰਜਿਸ ਲੈਂਦੇ ਆ ਓਪਨ AI ਆਪਣਾ O1 ਜਿਹੜੇ ਸਿਸਟਮ ਤੋਂ, ਇਹਨਾਂ ਦਾ ਜਿਹੜਾ ਡੀਪ ਸੀਕ ਉਹਨਾਂ ਦਾ R1 ਸਿਸਟਮ ਆ ਉਹ ਤਕਰੀਬਨ ਉਸ ਦੇ ਬਰਾਬਰ ਜਿਹੜਾ ਉਹ ਚੱਲ ਰਿਹਾ ਆ। ਸੋ ਉਹ ਵੀ ਫ੍ਰੀ ਦੇ ਵਿੱਚ ਸੋਰਸ ਕੋਡ ਅਵੇਲੇਬਲ ਆ, ਕੋਈ ਵੀ ਜਾਣਾ ਜਿਹੜਾ ਉਸ ਨੂੰ ਵਰਤ ਸਕਦਾ ਆ। ਤੇ ਇਸ ਟਾਈਮ ਅਮਰੀਕਾ 'ਚ ਐਪਲ ਸਟੋਰ ਦੇ ਉੱਤੇ ਉਹ ਨੰਬਰ 1 ਵਿਕਣ ਵਾਲੀ ਜਿਹੜੀ ਡਾਊਨਲੋਡ ਕਰਨ ਵਾਲੀ ਜਿਹੜੀ ਐਪ ਆ ਉਹ ਬਣ ਚੁੱਕੀ ਆ। ਸੋ ਉਸ ਨੇ ਇੱਕ ਬੰਦੇ ਨੇ ਡੀਪ ਸੀਕ ਵਾਲੇ AI ਮਾਡਲ ਨੇ ਇਸ ਟਾਈਮ ਪੂਰੀ ਤਰ੍ਹਾਂ ਸਿਲੀਕਨ ਵੈਲੀ ਨੂੰ ਹਿਲਾ ਕੇ ਰੱਖ ਦਿੱਤਾ ਆ। ਤੇ ਸੋਨੇ ਦਾ ਭਾਅ ਜੇ ਦੱਸਦੇ ਜਾਈਏ ਤਾਂ $2700 ਤੇ $47 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $73 ਪ੍ਰਤੀ ਬੈਰਲ। 10 ਈਅਰ ਯੀਲਡ 4.55%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,01,515 ਤੇ ਇਥੀਰੀਅਮ $3170 ਦੇ ਬਰਾਬਰ ਚੱਲ ਰਿਹਾ ਆ। ਤੇ ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 65 ਪੈਸੇ ਰਹੇ ਆ। $1 ਦੇ ਬਰਾਬਰ ਇੰਡੀਆ ਦੇ 86 ਰੁਪਏ ਤੇ 45 ਪੈਸੇ। $1 ਦੇ ਬਰਾਬਰ ਕੈਨੇਡਾ ਦੇ $1 ਤੇ 43 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਰਮੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।